ਅੱਜ ਜਿਹੜਾ ਲਖੀਮਪੁਰ ਖੀਰੀ ਦੇ ਵਿੱਚ ਇੱਕ ਵੱਡਾ ਪ੍ਰੋਟੈਸਟ ਕਿਸਾਨਾਂ ਨੇ ਕੀਤਾ ਜਿਹਦੇ ਵਿੱਚ ਕੇਸਰੀ ਪੱਗ ਬੰਨ੍ਹ ਕੇ ਜਿਹੜਾ ਟਕੈਤ ਵੀ ਹੈ ਔਰ ਬਾਕੀ ਵੀ ਹਜ਼ਾਰਾਂ ਦੀ ਗਿਣਤੀ 'ਚ ਲਖੀਮਪੁਰ ਖੀਰੀ ਜ਼ਾਹਰ ਹੈ ਉਹ ਬੈਲਟ ਹੈ ਜਿੱਥੇ ਸਿੱਖ ਫਾਰਮਰ ਨੇ ਔਰ ਉੱਥੇ 3 ਰੋਜ਼ਾ ਜਿਹੜਾ ਉਹਨਾਂ ਦਾ ਪ੍ਰੋਟੈਸਟ ਉਹਨਾਂ ਨੇ ਮਿੱਥਿਆ। ਉਹਨਾਂ ਨੇ ਇਹ ਕਿਹਾ ਕਿ ਭਾਈ ਨਾ ਤਾਂ ਜਿਹੜਾ ਅਜੇ ਕੁਮਾਰ ਮਿਸ਼ਰਾ ਮਿਨਿਸਟਰ ਹੈ ਉਹਨੂੰ ਸੈਕ ਕੀਤਾ ਗਿਆ, ਉਹਨੂੰ ਕੱਢਿਆ ਗਿਆ, ਨਾ ਹੀ ਜਿਹੜਾ ਇਹ ਉਹਨਾਂ ਨੇ ਕੋਈ ਜਿਹੜਾ ਮੰਗਾਂ ਸਾਡੀਆਂ ਮੰਨੀਆਂ ਸੀ ਉਸ ਦੇ ਉੱਤੇ ਕੋਈ ਅਮਲ ਦਰਾਮਦ ਕੀਤਾ। ਅਗਸਤ 18 ਤੋਂ 20 ਤੱਕ ਸੀਕ ਜਸਟਿਸ ਫਾਰ ਲਖੀਮਪੁਰ ਖੀਰੀ ਵਾਇਲੈਂਸ ਕੇਸ ਉੱਥੇ ਹੀ ਖੜਾ ਹੈ। ਹਾਲਾਂਕਿ ਸੁਪਰੀਮ ਕੋਰਟ ਦਾ ਉਹਦੇ 'ਚ ਅਗਰੈਸਿਵ ਅਪਰੋਚ ਸੀ, ਯੂਪੀ ਤੋਂ ਉਹਨਾਂ ਨੇ ਕੱਢ ਕੇ ਉਹਦੀ ਜ਼ਮਾਨਤ ਰੱਦ ਕਰ ਦਿੱਤੀ, ਪਰ ਉੱਥੇ ਮਿਨਿਸਟਰ ਵੀ ਰੱਖਿਆ ਹੋਇਆ। ਮੋਰਓਵਰ ਲਾਅ ਔਨ ਮਿਨੀਮਮ ਸਪੋਰਟ ਪ੍ਰਾਈਸ ਟੂ ਦਾ ਫਾਰਮਰਸ ਵਾਸ ਆਲਸੋ ਏ ਮੇਜਰ ਡਿਮਾਂਡ। ਔਰ ਜਿਹੜੀ ਇਹਨਾਂ ਨੇ ਕਮੇਟੀ MSP ਦੀ ਬਣਾਈ ਉਹਦੇ 'ਚ ਅਨਨੋਨ ਜੇ ਬੰਦੇ ਵਾੜ ਦਿੱਤੇ ਜਿਹੜੇ ਪ੍ਰੋ BJP ਨੇ। ਇਹਦੇ ਬਾਵਜੂਦ ਕਿ ਐਗਰੀਮੈਂਟ ਸੀ ਇਲੈਕਟ੍ਰਿਸਿਟੀ ਬਿੱਲ ਲਿਆਉਣ ਦੇ ਲਈ, ਲੇਕਿਨ ਇਹਨਾਂ ਨੇ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ 2022 ਪਾਰਲੀਮੈਂਟ ਦੇ ਜਿਹੜਾ ਇਹ ਮਾਨਸੂਨ ਸੈਸ਼ਨ ਗਿਆ ਉਹਦੇ 'ਚ ਪੇਸ਼ ਕਰਤਾ। ਅਵਰ फाइट इज़ फॉर जस्टिस टू फार्मर्स किल्ड इन ये जोड़े उन्होंने उत्थे लखीमपुर खीरी च मारे और ईवन जोड़े किसानों के खिलाफ केस वापस लैने सी वो केस भी वापस नहीं लै गए। व्यूअर्स वेलकम बैक ऑन प्रोग्राम। सो व्यूअर्स किसानी संघर्ष बारे गलबात करन जा रहे हैं कि लगभग 13 महीने चले किसानी संघर्ष तो बाद भावें मोदी सरकार ने 3 खेती कानून वापस लै लए सन, पर किसानां दीयां बाकी मंगां संबंधी कीते ऐलानां नूं बिल्कुल लागू नहीं किया गया। सो इसे मद्दे नज़र अनुसार किसान जथेबंदियां वालों लखीमपुर यूपी विच 3 रोज़ा प्रोटेस्ट जिहड़ा ਉਹ ਸ਼ੁਰੂ ਕੀਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਅੱਜ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਪਿਛਲੇ ਸੈਗਮੈਂਟ 'ਚ ਸੀਨ ID ਦਾ ਜ਼ਿਕਰ ਕੀਤਾ ਔਰ ਮੈਨੂੰ ਸੀ ਕਿ ਵੀ ਇਹ ਸਾਡੇ ਵੀਰ ਨੇ, ਉਹਨਾਂ ਨੇ ਹੁਣ ਜਵਾਬ ਦਿੱਤਾ ਕਿ ਨਹੀਂ ਮੈਂ ਆਈ ਐਮ ਏ ਵੂਮਨ। ਸੋ ਭੈਣ ਜੀ ਬਹੁਤ ਸ਼ੁਕਰੀਆ ਤੁਹਾਡਾ। ਸਾਡੇ ਲਈ ਫਿਰ ਹੋਰ ਵੀ ਖੁਸ਼ੀ ਦੀ ਗੱਲ ਹੈ ਜਦੋਂ ਸਾਡੀਆਂ ਭੈਣਾਂ ਬੀਬੀਆਂ ਉਹਨਾਂ ਦੀ ਵੀ ਦਿਲਚਸਪੀ ਔਰ ਉਹ ਪਾਰਟਿਸਿਪੇਟ ਕਰਦੀਆਂ ਨੇ ਸਾਰੇ ਪ੍ਰੋਸੈਸ ਦੇ ਵਿੱਚ ਪੋਲੀਟੀਕਲ ਔਰ ਖ਼ਾਸ ਤੌਰ 'ਤੇ ਜਦੋਂ ਅਸੀਂ ਥਰਸਟ ਫਾਰ ਨੌਲੇਜ ਇਹ ਹੋਰ ਵੀ ਅਹਿਮੀਅਤ ਵਾਲੀ ਗੱਲ ਹੋ ਜਾਂਦੀ ਕਿਉਂਕਿ ਟੌਪਿਕ ਤਾਂ ਹੁਣ ਜਦੋਂ ਚੱਲ ਹੀ ਰਿਹਾ ਹੈ ਕਿ ਭਾਈ ਕਹਾਣੀ ਬੇਈਮਾਨੀਆਂ ਦੀ ਹੈ। ਬੇਈਮਾਨ ਲਫ਼ਜ਼ ਅਸੀਂ ਕਈ ਵਾਰ ਇੰਨੀ ਕਾਹਲੀ ਨਾਲ ਕਹਿੰਦੇ ਹਾਂ ਵੀ ਇਹ ਹੁੰਦਾ ਵੀ ਇਹਦਾ ਆਪੋਜ਼ਿਟ ਈਮਾਨ ਹੁੰਦਾ। ਹੁਣ ਈਮਾਨ ਇਕੱਲਾ ਮਜ਼ਹਬ ਦੇ ਨਾਲ ਹੀ ਨਹੀਂ ਜੁੜਿਆ ਹੁੰਦਾ, ਈਮਾਨ ਤੁਹਾਡੀ ਇੰਟੈਗਰਿਟੀ ਹੈ, ਤੁਹਾਡਾ ਕਰੈਕਟਰ ਹੈ ਔਰ ਉਹਦੇ ਲਈ ਕੋਈ ਈਵਨ ਲਿਖਤੀ ਸਮਝੌਤਿਆਂ ਦੀ ਵੀ ਲੋੜ ਨਹੀਂ ਹੁੰਦੀ। ਜਦੋਂ ਇਹ ਕਿਹਾ ਜਾਂਦਾ ਹੈ ਕਿ ਭਾਈ ਜੋ ਮੂੰਹੋਂ ਕਿਸੇ ਨੇ ਕੱਢਿਆ ਉਹਨੂੰ ਪੁਗਾਉਣਾ ਹੀ ਹੈ। ਔਰ ਅਸੀਂ ਜੇ ਆਪਣੀ ਤਹਿਜ਼ੀਬ ਦੇ ਹਵਾਲੇ ਨਾਲ ਦੇਖੀਏ ਅੱਜ ਤੋਂ 2 ਜਨਰੇਸ਼ਨਾਂ ਪਹਿਲਾਂ ਤੱਕ ਬਹੁਤ ਵਾਰ ਜਦੋਂ ਹੁਣ ਤਾਂ ਜਦੋਂ ਰਿਸ਼ਤੇ ਕੀਤੇ ਜਾਂਦੇ ਨੇ ਕਿਨੇ ਦੇਖਿਆ, ਫੋਟੋਆਂ ਐਕਸਚੇਂਜ ਹੋਈਆਂ, ਕੌਣ ਮਿਲਿਆ, ਮੁਲਾਕਾਤਾਂ ਹੋਈਆਂ, ਕਈ ਵਾਰੀ ਕਈ ਲੰਬਾ ਵਕਤ ਮੁੜ ਕੇ ਗੱਲ ਟੁੱਟ ਗਈ। ਪਰ ਇੱਕ ਪੀਰੀਅਡ ਸੀ ਕਿ ਜੇ ਬਜ਼ੁਰਗ ਜਿਹੜੇ ਨੇ ਗਏ ਔਰ ਉਹਨਾਂ ਨੇ ਜਾ ਕੇ ਉੱਥੇ ਗੱਲ ਕੀਤੀ ਜਾਂ ਉਹਨਾਂ ਦੇ ਨਾਲ ਵੈਸੇ ਹੀ ਉਹਨਾਂ ਦੇ ਮੂੰਹੋਂ ਨਿਕਲਿਆ ਕਿ ਜੀ ਠੀਕ ਹੈ ਜਿਹੜਾ ਹੈ ਅਸੀਂ ਆਪਸ ਦੇ ਵਿੱਚ ਸਾਖਦਾਰੀ ਕਰ ਲਈ ਹੈ, ਅਤੇ ਫਿਰ ਉਹਦੇ 'ਤੇ ਕੋਈ ਸਵਾਲ ਨਹੀਂ ਸੀ ਪੁੱਛਿਆ ਜਾਂਦਾ ਅਤੇ ਉਹਦੇ ਜਿੰਨੇ ਮਰਜ਼ੀ ਔਡ ਹਾਲਾਤ ਹੋ ਜਾਣ ਉਹ ਕਹਿੰਦੇ ਸੀ ਵੀ ਮੈਂ ਮੂੰਹੋਂ ਕੱਢਿਆ ਔਰ ਮੈਂ ਆਪਣੇ ਲਫ਼ਜ਼ ਪੁਗਾਣੇ ਨੇ। ਹੁਣ ਇਸ ਦੇ ਉੱਤੇ ਕੋਈ ਇਹ ਇੰਟੈਗਰਿਟੀ, ਇਹ ਈਮਾਨ ਹੈ ਕਿ ਜੋ ਤੁਸੀਂ ਕਿਸੇ ਨਾਲ ਵਾਅਦਾ ਕੀਤਾ ਹੈ, ਇਕਰਾਰ ਕੀਤਾ ਹੈ, ਉਸ ਨੂੰ ਤੁਸੀਂ ਪੂਰਾ ਕਰਦੇ ਹੋ। ਹੁਣ ਜਦੋਂ ਅਸੀਂ ਸਮਾਜ ਦੀ, ਸੁਸਾਇਟੀ ਦੀ ਡਿਟੀਰੀਓਰੇਸ਼ਨ ਦੇਖਦੇ ਹਾਂ ਕਿ ਸਮਝੌਤੇ ਇਕੱਲੇ ਇਹੀ ਨਹੀਂ, ਕਾਰੋਬਾਰੀ ਮੈਂ ਤਾਂ ਆਪਣੇ 'ਚ ਵੀ ਦੇਖਦਾ, ਮੈਨੂੰ ਅਫਸੋਸ ਵੀ ਹੁੰਦਾ ਹੈ ਹੁਣ। ਹਾਲਾਂਕਿ ਕਿਉਂਕਿ ਅਸੀਂ ਐਜ਼ ਏ ਪੋਲੀਟੀਕਲ ਐਕਟਿਵਿਸਟ ਆਪਣਾ ਰੋਲ ਚੁਣਿਆ ਹੋਇਆ ਹੈ, ਮੈਂ ਬਹੁਤ ਵਾਰ ਇਹ ਜਿਹੜਾ ਅੰਦਰੂਨੀ ਸਾਡੇ 'ਚ ਗਿਰਾਵਟਾਂ ਨੇ ਉਹਨਾਂ ਦਾ ਵਿਸ਼ਾ ਨਹੀਂ ਹੁੰਦਾ ਮੇਰਾ ਡਿਸਕਸ਼ਨ ਦਾ, ਪਰ ਅਸੀਂ ਕਾਰੋਬਾਰਾਂ ਦੇ ਵਿੱਚ ਝੂਠ ਦੇਖਦੇ ਹਾਂ, ਆਪਣਿਆਂ ਦੇ ਨਾਲ ਦਗਾ ਦੇਖਦੇ ਹਾਂ, ਕਿਸ ਢੰਗ ਦੇ ਨਾਲ ਕੀ ਹੈ। ਗੁਰਦੁਆਰਾ ਕਮੇਟੀਆਂ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਇੱਕ ਧਿਰ ਵੋਟਾਂ ਬਣਾਉਣ ਦੇ ਲਈ ਝੂਠ ਬੋਲ ਰਹੀ ਹੁੰਦੀ ਹੈ,
ਦੂਜੀ ਧਿਰ ਵੋਟਾਂ ਕੱਟਣ ਦੇ ਲਈ ਝੂਠ ਬੋਲ ਰਹੀ ਹੁੰਦੀ ਹੈ ਸਾਰੀਆਂ ਹੀ, ਔਰ ਗੁਰੂ ਦੇ ਨਾਂ ਤੇ ਅਸੀਂ ਕਰ ਰਹੇ ਹੁੰਦੇ। ਸੇਵਾ ਵੀ, ਮੈਨੇਜਮੈਂਟ ਵੀ ਗੁਰਦੁਆਰਿਆਂ ਨਾਲ ਸੰਬੰਧਿਤ ਹੈ। ਡੇ ਟੂ ਡੇ ਲਾਈਫ ਦੇ ਵਿੱਚ ਅਸੀਂ ਆਪਣਿਆਂ ਨੂੰ, ਔਰ ਇੱਥੇ ਕਿੰਨੇ ਕੇਸ ਇਸ ਕਿਸਮ ਦੇ ਹੋ ਰਹੇ ਨੇ ਕਿ ਜੀ ਇੱਥੋਂ ਦਿਨ ਰਾਤ ਮਿਹਨਤ ਕਰਕੇ ਆਪਣੇ ਬੰਦੇ ਉੱਥੇ ਕੁਝ ਭੇਜਦੇ ਨੇ, ਔਰ ਮੁੜ ਕੇ ਜਦੋਂ 8-10 ਸਾਲ ਬਾਅਦ ਜਾਂਦੇ ਨੇ ਤਾਂ ਦੂਜਾ ਪਤਾ ਲੱਗਦਾ ਉਹ ਭੇਜਿਆ ਤਾਂ ਖਾ ਹੀ ਗਿਆ, ਜਿਹੜੀ ਉਹਨਾਂ ਦੀ ਆਪਣੀ ਜ਼ਮੀਨ ਆ ਉਹ ਵੀ ਉਹਨਾਂ ਨੇ ਪਟਵਾਰੀ ਨਾਲ ਦੂਜੇ ਨਾਲ ਮਿਲ ਕੇ ਆਪਣੇ ਨਾਂ ਲਵਾਈ ਹੋਈ ਆ, ਉਹਨਾਂ ਨੂੰ ਉੱਥੇ ਰਹਿਣ ਨੂੰ ਕੋਈ ਥਾਂ ਦੇਣ ਨੂੰ ਤਿਆਰ ਨਹੀਂ। ਕਿੰਨੇ ਵਾਕਿਆ ਇਸ ਕਿਸਮ ਦੇ ਹੁੰਦੇ ਨੇ। ਹੁਣ ਇਸ ਬਾਕੀ ਅਸੀਂ ਜਿੰਨਾ ਹੀ ਮਰਜ਼ੀ ਮਜ਼ਹਬੀ, ਧਰਮੀ, ਜੋ ਮਰਜ਼ੀ ਕਰਨ ਦੀ ਕਰੀਏ, ਮਜ਼ਹਬ ਜਿਹੜਾ ਹੈ ਜਾਂ ਜਿਹੜੀ ਕੋਈ ਵੀ ਰਿਲੀਜੀਅਸ ਵੇ ਆਫ ਲਾਈਫ ਹੈ ਉਹ ਤਾਂ ਤੁਹਾਨੂੰ ਇਮਾਨਦਾਰੀ ਸਿਖਾਉਂਦਾ ਹੈ, ਔਰ ਇਮਾਨਦਾਰੀ ਹੀ ਈਮਾਨ ਹੈ। ਈਮਾਨ ਹੀ ਤੁਹਾਡੀ ਇੰਟੈਗ੍ਰਿਟੀ ਆ, ਉਹੀ ਕਰੈਕਟਰ ਹੈ। ਔਰ ਅਲਟੀਮੇਟਲੀ ਅਦਰਵਾਈਜ਼ ਜੇ ਅਸੀਂ ਸੱਚ ਦਾ ਪੱਲਾ ਨਹੀਂ ਫੜਿਆ ਹੋਇਆ ਜਾਂ ਸੱਚ ਦੇ ਉੱਤੇ ਸਾਡਾ ਜੀਵਨ ਨਹੀਂ ਹੈ, ਤੇ ਜੇ ਗੁਰੂ ਨਾਨਕ ਸਾਹਿਬ ਨੇ ਬ੍ਰਾਹਮਣਾਂ ਨੂੰ, ਮੁੱਲਾਂ ਨੂੰ, ਜੈਨੀਆਂ ਨੂੰ, ਬੌਧੀਆਂ ਨੂੰ, ਜੇ ਅਸੀਂ ਉਸ ਸਾਰੇ ਪੀਰੀਅਡ 'ਚ ਦੇਖੀਏ ਕਿ ਵੀ ਉਹਨਾਂ ਨੇ ਉਹਨਾਂ ਦਾ ਨੂੰ ਖੰਡਨ ਕੀਤਾ ਕਿ ਭਾਈ ਤੁਸੀਂ ਇਹ ਸਾਰੇ ਐਵੇਂ, ਤਾਂ ਉਹ ਜੇ ਗੁਰੂ ਨਾਨਕ ਦੀ ਆਪਣੀ ਉਮਤ ਇਹੋ ਜਿਹਾ ਕਰੇਗੀ ਤੇ ਗੁਰੂ ਨਾਨਕ ਸਾਹਿਬ ਦਾ ਕੋਈ ਵੱਖਰਾ ਕ੍ਰਾਈਟੇਰੀਆ ਤਾਂ ਨਹੀਂ ਹੈ ਕਿ ਵੀ ਕੋਈ ਸਿੱਖਾਂ ਨੂੰ ਕੋਈ ਸਪੈਸ਼ਲ ਕੋਈ ਪਾਸ ਮਿਲਿਆ ਹੋਇਆ। ਸਾਡੇ ਲਈ ਵੀ ਉਹੀ ਹੈ ਕਿ ਭਾਈ ਗੁਰੂ ਸਾਹਿਬ ਨੇ ਇਹੀ ਫਰਮਾਇਆ ਸੀ ਕਿ ਸੱਚੋਂ ਉਰੇ ਸਭ ਕੋ ਉੱਪਰ ਸੱਚ ਅਚਾਰ, ਟਰੂਥਫੁਲ ਲਿਵਿੰਗ, ਅਪਲਾਈਡ ਟਰੂਥ। ਜੇ ਜ਼ਿੰਦਗੀ ਦੇ ਵਿੱਚ ਸੱਚ ਨਹੀਂ ਹੈ, ਤੁਹਾਡੇ ਵਿਹਾਰ ਦੇ ਵਿੱਚ, ਤੁਹਾਡੀ ਜ਼ਿੰਦਗੀ 'ਚ ਖੂਬਸੂਰਤੀ ਨਹੀਂ ਹੈ, ਬਾਕੀ ਤਾਂ ਫਿਰ ਕਰਮਕਾਂਡ ਹੀ ਹੁੰਦਾ। ਉਹ ਹਰ ਮਜ਼ਹਬ ਦੇ ਕੋਲ ਹੈਗਾ, ਉਹਨਾਂ ਦੀਆਂ ਦੇ ਸਕਾਲਰ ਬੈਠੇ ਉਹਨੂੰ ਜਸਟੀਫਾਈ ਕਰ ਰਹੇ ਹੁੰਦੇ ਨੇ। ਸੋ ਅਸੀਂ ਇਹ ਸਮਝਦੇ ਹਾਂ ਵੀ ਸਿਆਸੀ ਪਿੜ ਦੇ ਹੁਣ ਇੱਕ ਪਾਸੇ ਜੇ ਅਸੀਂ ਇਹਨਾਂ ਹਿੰਦੂ ਤਵੀਆਂ ਦੀ ਗੱਲ ਕਰੀਏ, ਤੁਹਾਨੂੰ ਹਜ਼ਾਰਾਂ ਇਹਨਾਂ ਦੇ ਵਲੰਟੀਅਰ ਮਿਲਣਗੇ ਜਿਨ੍ਹਾਂ ਨੇ ਵਿਆਹ ਨਹੀਂ ਕਰਵਾਏ ਹੈ, ਕਿਉਂਕਿ ਭਾਰਤ ਮਾਤਾ ਦੀ ਸੇਵਾ ਦੇ ਵਿੱਚ ਹਿੰਦੂਤਵਾ ਦੀ ਆਈਡੀਓਲੋਜੀ ਨੂੰ ਇੰਪਲੀਮੈਂਟ ਕਰਨ ਦੇ ਲਈ ਉਹਨਾਂ ਨੇ ਆਪਣੀਆਂ ਜ਼ਿੰਦਗੀਆਂ ਅਰਪਣ ਕੀਤੀਆਂ ਹੋਈਆਂ ਨੇ। ਹੁਣ ਉਹਨਾਂ 'ਚੋਂ ਹੀ ਮੋਦੀ ਜਾਂ ਮਨੋਹਰ ਲਾਲ ਖੱਟੜ, ਜਿਹੜੇ ਮੋਦੀ ਤਾਂ ਘਰ ਵਾਲੀ ਛੱਡ ਕੇ ਦੌੜ ਗਿਆ ਕਿ ਭਾਈ ਮੈਂ ਕਰਨਾ, ਉਹ ਕੀ ਸੱਚ ਹੈ ਕਿ ਜੇ ਮੈਂ ਇਹਦੇ 'ਚ ਨਾ ਵੀ ਜਾਵਾਂ। ਤਾਂ ਹੁਣ ਤੁਸੀਂ ਦੇਖੋ ਕਿ ਵੀ ਜੇ ਇੱਕ ਪਾਸੇ ਭਾਰਤ ਮਾਤਾ ਦੀ ਸੇਵਾ ਦੇ ਨਾਂ ਥੱਲੇ ਜਾਂ ਇੰਡੀਅਨ ਪੈਟਰੀਓਟਿਜ਼ਮ ਦੇ ਨਾਂ ਥੱਲੇ ਤੁਸੀਂ ਇੱਕ ਤਿਆਗ ਦੀ ਜ਼ਿੰਦਗੀ ਚੁਣੀ, ਜੇ ਬੈਨੀਫਿਟ ਆਫ ਡਾਊਟ ਵੀ ਦਿਓ, ਤੇ ਕਿਹੜੀ ਭਾਰਤ ਮਾਤਾ ਜਾਂ ਕਿਹੜਾ ਤੁਹਾਡਾ ਦੇਵਤਾ ਜਾਂ ਕਿਹੜਾ ਤੁਹਾਡਾ ਗੋਡ ਤੁਹਾਨੂੰ ਇਹ ਹੱਕ ਦਿੰਦਾ ਹੈ ਕਿ ਤੁਸੀਂ ਹਜ਼ਾਰਾਂ ਬੇਗੁਨਾਹ ਦਾ ਖੂਨ ਡੋਲੋ ਔਰ ਤੁਹਾਡਾ ਰੱਬ, ਤੁਹਾਡਾ ਦੇਵਤਾ, ਤੁਹਾਡੀ ਭਾਰਤ ਮਾਂ ਤੁਹਾਡੇ ਤੇ ਖੁਸ਼ ਹੋ ਜਾਏਗੀ, ਜੋ ਮੋਦੀ ਅਮਿਤ ਸ਼ਾਹ ਨੇ ਗੁਜਰਾਤ 'ਚ ਕੀਤਾ। ਹੁਣ ਅਸੀਂ ਕਿਸਾਨ ਲਹਿਰ ਤੇ ਆ ਜਾਂਦੇ ਹਾਂ। 13 ਮਹੀਨੇ ਕਿਸਾਨ ਲਹਿਰ ਚੱਲੀ, ਲਗਭਗ 800 ਦੇ ਕਰੀਬ ਕਿਸਾਨ ਜਿਹੜੇ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਆ ਕੇ ਬੈਠਦੇ ਸੀ, ਉਹ ਇਸ ਪੀਰੀਅਡ ਦੇ ਵਿੱਚ ਮਾਰੇ ਗਏ, ਸ਼ਹੀਦ ਹੋਏ। ਕਿੰਨੇ ਬਿਲੀਅਨ ਰੁਪੀਸ ਦਾ ਜਿਹੜਾ ਖਰਚ ਪੰਜਾਬ ਤੋਂ ਜੇ ਟਰੈਕਟਰ ਦੇ ਉੱਤੇ ਜਾਂ ਦੂਜੀ ਟਰਾਲੀਆਂ ਦੇ ਉੱਤੇ ਜਾਂ ਲੋਕ ਆਂਦੇ ਰਹੇ ਗਏ, ਕਿੰਨਾ ਖਰਚਾ ਜਿਹੜਾ ਉਹ, ਕਿੰਨਾ ਰੈਵਨਿਊ ਜਿਹੜਾ ਉਸ ਦੇ ਉੱਤੇ ਲੱਗਦਾ। ਹੁਣ 13 ਮਹੀਨੇ ਬਾਅਦ ਮੋਦੀ ਜਿਹੜਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਆਉਂਦਾ, ਔਰ ਪਹਿਲਾਂ ਹੀ ਜਿਹੜੇ 3 ਖੇਤੀ ਕਾਨੂੰਨ ਬਣਾਏ ਗਏ, ਅੰਬਾਨੀ ਅਡਾਨੀ ਨੂੰ ਜਿਹੜਾ ਉਹ ਪੁਲਿਸ ਕਰਨ ਦੇ ਲਈ, ਪੰਜਾਬ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਹਨਾਂ ਦੇ ਹਵਾਲੇ ਕਰਨ ਦੇ ਲਈ, ਬਾਕੀ ਵੀ ਕਾਨੂੰਨ ਸਾਰੀਆਂ ਰੇਲਵੇਜ਼ ਔਰ ਦੂਜੇ ਤੀਜੇ ਵੀ ਵੇਚੇ ਹੋਏ ਨੇ। ਔਰ ਇਕੱਲਾ ਇਹੀ ਨਹੀਂ, ਅੰਬਾਨੀ ਅਡਾਨੀ ਦੇ ਸੈੱਟ ਉੱਥੇ ਵਧਾਏ ਹੋਏ ਨੇ। ਅੱਜ ਉਹਨਾਂ 'ਚੋਂ ਇੱਕ ਜਿਹੜਾ ਉਹ ਦੁਨੀਆ ਦਾ 4-5ਵਾਂ ਵੱਡਾ ਅਮੀਰ ਬੰਦਾ ਬਣ ਗਿਆ। ਆਸਟ੍ਰੇਲੀਆ ਦੇ ਵਿੱਚ ਉਹਨਾਂ ਦੀਆਂ ਡੀਲਸ ਕਰਵਾਈਆਂ, UK ਦੇ ਵਿੱਚ ਕਰਵਾਈਆਂ, ਇਸ ਕਿਸਮ ਦੇ ਸਾਰੇ ਹੀ ਨੇ। ਔਰ ਉਸ ਦੌਰ ਦੇ ਵਿੱਚ ਜਿਹੜਾ ਇਹ ਐਲਾਨ ਕਰਨਾ ਜੀ ਅਸੀਂ ਖੇਤੀ ਕਾਨੂੰਨ ਵਾਪਸ ਲਏ ਨੇ, ਤੇ ਬਾਕੀ ਮੁੱਦਿਆਂ ਦੇ ਉੱਤੇ ਜੋ ਸਰਕਾਰ ਨੇ ਉਹ ਮਿਨੀਮਮ ਸਪੋਰਟ ਪ੍ਰਾਈਸ ਹੋਏ, ਕਿਸਾਨਾਂ ਦੇ ਖਿਲਾਫ ਜਿਹੜੇ ਸੈਂਕੜਿਆਂ ਕੇਸ ਹਰਿਆਣੇ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਔਰ ਪੰਜਾਬ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਰਜਿਸਟਰ ਹੋਏ ਕਿ ਉਹ ਸਾਰੇ ਕੇਸ ਵਾਪਸ ਹੋਣਗੇ। ਮਿਨੀਮਮ ਸਪੋਰਟ ਪ੍ਰਾਈਸ ਔਰ ਇਲੈਕਟ੍ਰਿਸਿਟੀ ਨੂੰ ਲੈ ਕੇ ਜਿਹੜਾ ਇਹਨਾਂ ਨੇ ਆਪਣੇ ਬਿੱਲ ਲਿਆਉਣ ਨੂੰ ਫਿਰਦੇ ਸੀ ਕਿ ਭਾਈ ਕੋਈ ਵੀ ਜਿਹੜਾ ਉਹ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋਏਗਾ। ਜਿਹੜੀ ਕਮੇਟੀ ਮਿਨੀਮਮ ਸਪੋਰਟ ਪ੍ਰਾਈਸ ਲਈ ਬਣੇਗੀ ਉਹਦੇ 'ਚ ਕਿਸਾਨ ਜਥੇਬੰਦੀਆਂ ਦੀ ਨੁਮਾਇੰਦਗੀ ਹੋਏਗੀ। ਹੁਣ ਇਹ ਐਗਰੀਮੈਂਟ ਕਾਨੂੰਨ ਤਾਂ ਵਾਪਸ ਹੋ ਗਏ ਕਿਉਂਕਿ ਕਿਸਾਨ ਬੈਠੇ ਸੀ, ਔਰ ਬਿਲਕੁਲ ਠੀਕ ਉਹਨਾਂ ਨੇ ਕੀਤਾ ਕਿ ਜਦੋਂ ਤੱਕ ਇਹ ਨਹੀਂ ਹੋਇਆ ਵੀ ਨਵੰਬਰ 'ਚ ਉਹਨਾਂ ਨੇ ਐਲਾਨ ਕੀਤਾ ਤੇ ਕਿਸਾਨ ਉਹਨਾਂ ਨੇ ਕਿਹਾ ਵੀ ਨਾ, ਤੁਹਾਡਾ ਕੋਈ ਇਤਬਾਰ ਨਹੀਂ ਹੈ। ਪਾਰਲੀਮੈਂਟ ਦਾ ਸੈਸ਼ਨ ਜਦੋਂ ਹੋਏਗਾ
ਜਿਸ ਦਿਨ ਪਾਰਲੀਮੈਂਟ ਇਹ ਪਾਸ ਕਰੇਗੀ ਉਸ ਤੋਂ ਬਾਅਦ ਅਸੀਂ ਵਾਪਸ ਆਵਾਂਗੇ। ਔਰ ਇਸੇ ਲਈ ਬਚ ਗਏ। ਜੇ ਇਸ ਐਲਾਨ ਤੋਂ ਬਾਅਦ ਹੀ ਭੰਗੜੇ ਪਾਉਂਦੇ ਮੁੜ ਪੈਂਦੇ ਕਿ ਜੀ ਹੋ ਗਿਆ, ਦੇਖੋ ਮੁਲਕ ਨੂੰ ਸੰਬੋਧਨ ਕਰਦੇ ਆ ਮੋਦੀ ਨੇ ਕਰਤਾ ਹੈ, ਤੇ ਫਿਰ ਕਾਨੂੰਨ ਵੀ ਨਹੀਂ ਸੀ ਵਾਪਸ ਹੋਣੇ। ਕਿਉਂਕਿ ਬਾਕੀ ਸਭ ਮੰਗਾਂ ਦਾ ਜੋ ਹਸ਼ਰ ਹੋਇਆ, ਅਸੀਂ ਹੁਣ ਆਲਮੋਸਟ ਕਿੰਨੇ ਮਹੀਨੇ ਬਾਅਦ ਗੱਲ ਕਰ ਰਹੇ ਹਾਂ, ਲੇਕਿਨ ਹੁਣ ਕਿਸਾਨ ਜਥੇਬੰਦੀਆਂ ਉਹਨਾਂ ਪਹਿਲਾਂ ਤਾਂ ਇਹ ਸਾਰੇ ਪੀਰੀਅਡ 'ਚ ਉਹਨਾਂ ਨੇ 34 ਨੂੰ ਉਹਨਾਂ ਨੂੰ ਖਿਲਾਰਿਆ, ਅੱਧੇ ਕਾਮਰੇਡ ਇੱਧਰ ਅੱਧੇ ਉਧਰ ਟਕੈਤ ਭਰਾ ਜਿਹੜੇ ਵੈਸਟਰਨ ਯੂਪੀ ਜ਼ੋਰ ਫੜ ਰਹੇ ਸੀ ਉਹਨਾਂ ਨੂੰ ਲਤਾੜਨ ਦੀ ਕੋਸ਼ਿਸ਼ ਕੀਤੀ। ਉਹਨਾਂ ਦੇ ਵਿੱਚ ਵੀ ਜਿਹੜੀਆਂ ਕੁਛ ਨਾ ਕੁਛ ਹੋਰ ਸਟੇਟਾਂ 'ਚ ਉਹਨਾਂ ਦੇ ਬਰਾਬਰ ਤੇ ਖੜੇ ਕੀਤੇ। ਲੇਕਿਨ ਅਸੀਂ ਸਮਝਦੇ ਹਾਂ ਕਿ ਟਕੈਤ ਭਰਾਵਾਂ ਦਾ ਖਾਸ ਤੌਰ ਤੇ ਜਿਹੜਾ ਸ਼ੁਕਰੀਆ ਕਰਨਾ ਬਣਦਾ ਕਿ ਉਹਨਾਂ ਨੇ ਹਾਲਾਂ ਪੰਜਾਬ ਦੇ ਵਿੱਚ ਜਿਹੜਾ ਉਹ ਯੋਗਿੰਦਰ ਯਾਦਵ ਦੇ ਹਵਾਲੇ ਨਾਲ ਹਰਿਆਣਵੀ ਜਾਂ ਡਾਕਟਰ ਦਰਸ਼ਨ ਲਾਲ ਜਾਂ ਦੂਜੇ ਇਹਨਾਂ ਨੇ ਵੀ ਆਪਣਾ ਐਕਟੀਵਿਟੀ ਥੋੜੀ ਬਹੁਤ ਜਾਰੀ ਰੱਖੀ। ਉਹ ਯੋਗਿੰਦਰ ਯਾਦਵ ਤਾਂ ਉਹੀ ਕਮਾਏਗੀ ਦੁਨੀਆ ਖਾਏਗੇ ਹਮ, ਉਹ ਤਾਂ ਮੀਡੀਆ ਦੇ ਸਾਹਮਣੇ ਰੱਖਣ ਲਈ ਫੇਸ ਹੈ। ਪਰ ਅੱਜ ਜਿਹੜਾ ਲਖੀਮਪੁਰ ਖੀਰੀ ਦੇ ਵਿੱਚ ਇੱਕ ਵੱਡਾ ਪ੍ਰੋਟੈਸਟ ਕਿਸਾਨਾਂ ਨੇ ਕੀਤਾ, ਜਿਹਦੇ ਵਿੱਚ ਕੇਸਰੀ ਪੱਗ ਬੰਨ੍ਹ ਕੇ ਜਿਹੜਾ ਟਕੈਤ ਵੀ ਹੈ ਔਰ ਬਾਕੀ ਵੀ ਹਜ਼ਾਰਾਂ ਦੀ ਗਿਣਤੀ 'ਚ ਲਖੀਮਪੁਰ ਖੀਰੀ ਜ਼ਾਹਰ ਹੈ ਉਹ ਬੈਲਟ ਹੈ ਜਿੱਥੇ ਸਿੱਖ ਫਾਰਮਰ ਨੇ, ਔਰ ਉੱਥੇ 3 ਰੋਜ਼ਾ ਜਿਹੜਾ ਉਹਨਾਂ ਦਾ ਪ੍ਰੋਟੈਸਟ ਉਹਨਾਂ ਨੇ ਮਿੱਥਿਆ ਔਰ ਇਹਨੂੰ ਸਟਰਗਲ ਨੂੰ ਉਹਨਾਂ ਨੇ ਅੱਗੇ ਖੜਨ ਦੀ ਲਾਈਨ ਰੱਖੀ ਹੈ। ਔਰ ਇਸ ਦਾ ਉਹਨਾਂ ਨੇ ਇਹ ਕਿਹਾ ਕਿ ਭਾਈ ਨਾ ਤਾਂ ਜਿਹੜਾ ਅਜੇ ਕੁਮਾਰ ਮਿਸ਼ਰਾ ਮਿਨਿਸਟਰ ਹੈ ਉਹਨੂੰ ਸੈਕ ਕੀਤਾ ਗਿਆ, ਉਹਨੂੰ ਕੱਢਿਆ ਗਿਆ, ਨਾ ਹੀ ਜਿਹੜਾ ਇਹ ਉਹਨਾਂ ਨੇ ਕੋਈ ਜਿਹੜਾ ਮੰਗਾਂ ਸਾਡੀਆਂ ਮੰਨੀਆਂ ਸੀ ਉਸ ਦੇ ਉੱਤੇ ਕੋਈ ਅਮਲ ਦਰਾਮਦ ਕੀਤਾ। ਔਰ ਲਖੀਮਪੁਰ ਖੀਰੀ ਦੇ ਹਵਾਲੇ ਨਾਲ ਹੀ ਹੈ ਕਿ ਭਾਈ ਅੱਜ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਉਹਦੇ ਨਾਲ ਲੱਗਦੇ ਆ, ਈਵਨ ਮੱਧ ਪ੍ਰਦੇਸ਼, ਉੱਤਰਾਖੰਡ ਔਰ ਤਮਿਲਨਾਡੂ ਤੋਂ ਵੀ ਕਿਸਾਨਾਂ ਨੇ ਜੁਆਇਨ ਕੀਤਾ। ਉਹ ਧਰਨੇ ਦੇ ਉੱਤੇ ਬੈਠੇ ਨੇ ਕਿ ਭਾਈ ਇਹ ਜਿਹੜਾ ਕਿਸਾਨ ਯੂਨੀਅਨ ਟਕੈਤ ਔਰ ਦੂਸਰੇ ਜਿਹੜੇ ਕਾਂਸਟੀਟਿਊਂਟ ਸੰਯੁਕਤ ਕਿਸਾਨ ਮੋਰਚੇ ਦੇ ਸੀ ਉਹਨਾਂ ਨੇ 75 ਘੰਟੇ ਦਾ ਇਹ ਅਗਸਤ 18 ਤੋਂ 20 ਤੱਕ ਸੀਕ ਜਸਟਿਸ ਫਾਰ ਲਖੀਮਪੁਰ ਖੀਰੀ ਵਾਇਲੈਂਸ ਕੇਸ ਉੱਥੇ ਹੀ ਖੜਾ ਹੈ। ਹਾਲਾਂ ਸੁਪਰੀਮ ਕੋਰਟ ਦਾ ਉਹਦੇ 'ਚ ਐਗਰੈਸਿਵ ਅਪਰੋਚ ਸੀ, ਯੂਪੀ ਤੋਂ ਉਹਨਾਂ ਨੇ ਕੱਢ ਕੇ ਉਹਦੀ ਜ਼ਮਾਨਤ ਰੱਦ ਕਰ ਦਿੱਤੀ ਸੀ, ਪਰ ਉੱਥੇ ਮਿਨਿਸਟਰ ਵੀ ਰੱਖਿਆ ਹੋਇਆ। ਉਹ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਜਿਹੜੀ ਹੈ ਇਹ ਸਟਰਗਲ ਕੀਤੀ, ਸਾਡੇ ਨਾਲ ਇਕਰਾਰ ਹੋਏ, ਲੇਕਿਨ ਨਾ ਹੀ ਮੋਰ ਓਵਰ ਇਹ ਲਾਅ ਔਨ ਮਿਨੀਮਮ ਸਪੋਰਟ ਪ੍ਰਾਈਸ ਟੂ ਦਾ ਫਾਰਮਰਸ ਵਾਸ ਆਲਸੋ ਏ ਮੇਜਰ ਡਿਮਾਂਡ। ਔਰ ਜਿਹੜੀ ਇਹਨਾਂ ਨੇ ਕਮੇਟੀ MSP ਦੀ ਬਣਾਈ ਉਹਦੇ 'ਚ ਅਨਨੋਨ ਜੇ ਬੰਦੇ ਵਾੜ ਦਿੱਤੇ ਜਿਹੜੇ ਪ੍ਰੋ BJP ਨੇ। ਔਰ ਇਹਦੇ ਬਾਵਜੂਦ ਕਿ ਐਗਰੀਮੈਂਟ ਸੀ ਇਲੈਕਟ੍ਰਿਸਿਟੀ ਬਿੱਲ ਲਿਆਉਣ ਦੇ ਲਈ, ਲੇਕਿਨ ਇਹਨਾਂ ਨੇ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ 2022 ਪਾਰਲੀਮੈਂਟ ਦੇ ਜਿਹੜਾ ਇਹ ਮਾਨਸੂਨ ਸੈਸ਼ਨ ਗਿਆ ਉਹਦੇ 'ਚ ਪੇਸ਼ ਕਰਤਾ। ਹਾਲਾਂ ਆਪੋਜੀਸ਼ਨ ਪਾਰਟੀਆਂ ਨੇ ਇੰਨਾ ਕੁ ਦਾ ਵਿਰੋਧ ਕੀਤਾ ਕਿ ਅਲਟੀਮੇਟਲੀ ਉਹਨੂੰ ਜਿਹੜਾ ਉਹਨਾਂ ਨੇ ਪਾਰਲੀਮੈਂਟ ਦੀ ਸਿਲੈਕਟ ਕਮੇਟੀ ਦੇ ਹਵਾਲੇ ਕਰ ਦਿੱਤਾ। ਪਰ ਇਸ ਸਭ ਦੇ ਚਲਦਿਆਂ ਇਹ ਉਹਨਾਂ ਨੇ ਕਿਹਾ ਕਿ ਭਾਈ ਅਵਰ ਫਾਈਟ ਇਜ਼ ਫॉर ਜਸਟਿਸ ਟੂ ਫਾਰਮਰਸ ਕਿਲਡ ਇਨ, ਇਹ ਜਿਹੜੇ ਉਹਨਾਂ ਨੇ ਉੱਥੇ ਲਖੀਮਪੁਰ ਖੀਰੀ 'ਚ ਮਾਰੇ। ਔਰ ਈਵਨ ਜਿਹੜੇ ਕਿਸਾਨਾਂ ਦੇ ਖਿਲਾਫ ਕੇਸ ਵਾਪਸ ਲੈਣੇ ਸੀ ਉਹ ਕੇਸ ਵੀ ਵਾਪਸ ਨਹੀਂ ਲਏ ਗਏ। ਸੋ ਇਸ ਸਾਰੇ ਦੇ ਚਲਦਿਆਂ ਅਸੀਂ ਸਮਝਦੇ ਹਾਂ ਕਿ ਇਹ ਇੱਕ ਕਿੰਨਾ ਕੁ ਅੱਗੇ ਲੈ ਆਉਣਗੇ, ਕਿੰਨਾ ਕੁ ਅੱਗੇ ਲੈ ਪਾਉਣਗੇ। ਜੇ ਤਾਂ ਇਹ ਸਮਝਦੇ ਨੇ ਕਿ ਯੋਗਿੰਦਰ ਯਾਦਵ ਵਰਗੇ ਔਰ ਦੂਸਰੇ ਕਿ ਭਾਈ ਸਿੱਖਾਂ ਨੂੰ ਅਸੀਂ ਰਾ ਮਟੀਰੀਅਲ ਬਣਾਉਣਾ, ਹੁਣ ਉਹ ਗੱਲ ਤਾਂ ਨਹੀਂ ਹੋਣੀ। ਉਸ ਵੇਲੇ ਤਾਂ ਇੱਕ ਡਿਫਰੈਂਟ ਸਿੱਖੀ ਦਾ ਐਂਗਲ ਸੀ ਇਹ ਸਾਰੇ 'ਚੋਂ। ਪਰ ਇਹ ਜਿਵੇਂ ਇਹ ਟਕੈਤ ਖਾਸ ਤੌਰ ਤੇ ਜਿਵੇਂ ਦੀ ਹਮਦਰਦੀ ਰੱਖਦਾ ਸਿੱਖਾਂ ਦੇ ਨਾਲ ਵੀ ਔਰ ਹਿੰਦੂਤਵਾ ਨੂੰ ਚੈਲੰਜ ਕਰਦੇ ਆ, ਘੱਟੋ ਘੱਟ ਵੈਸਟਰਨ ਯੂਪੀ 'ਚ ਇਹਨਾਂ ਨੇ ਜਿਹੜੀ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਦਾ ਮਾਹੌਲ ਹਿੰਦੂਤਵੀਆਂ ਨੇ ਬਣਾਇਆ ਸੀ ਉਹਨੂੰ ਉਹਨਾਂ ਨੇ ਨਿਊਟਰਲਾਈਜ਼ ਕੀਤਾ। ਪਰ ਉਸ ਲੈਵਲ ਦੀ ਮੂਵਮੈਂਟ ਮੈਨੂੰ ਨਹੀਂ ਲੱਗਦਾ ਕਿ ਭਾਈ ਉਹ ਤਾਂ ਇਕੱਲੀ ਪੰਜਾਬ ਦੇ ਔਰ ਹਰਿਆਣੇ ਦੇ ਸਿੱਖ ਫਾਰਮਰਸ ਨੇ ਜਾਂ ਲਖੀਮਪੁਰ ਖੀਰੀ ਬੈਲਟ ਦੇ ਨਹੀਂ ਖੜੀ ਕਰ ਦਿੱਤੀ ਸੀ। ਹੁਣ ਇਸ ਧਰਨੇ 'ਚ ਭਾਵੇਂ ਮੱਧ ਪ੍ਰਦੇਸ਼, ਤਮਿਲਨਾਡੂ ਦੂਜੇ ਵੀ ਕਿਸਾਨ ਨੇ, ਕਾਸ਼ ਭਾਰਤ ਦੇ ਕਿਸਾਨ ਜਾਗ ਜਾਣ ਔਰ ਹਿੰਦੂਤਵੀਆਂ ਨੂੰ ਚੈਲੰਜ ਕਰਨ, ਪਰ ਇਸ ਦੀ ਕੋਈ ਬਹੁਤ ਲੰਮੀ ਚੌੜੀ ਸੰਭਾਵਨਾ ਨਹੀਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਫਿਓਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।